हरनाम सिंह कन्हैया सिंह बाबा सो लंबड़दार ये सारे ਇਹ ਢੱਡਿਆਂ ਦੇ ਸੀ ਢੱਡਿਆਂ ਦੇ ਸੀ। ਅੱਛਾ ਇਹ ਜਾਣਦੇ ਸੀ ਤੁਹਾਡੇ ਅੱਬਾ ਜੀ ਹੁਣਾਂ ਨੂੰ ਹਾਂ ਜ਼ਿਲ੍ਹਾ ਜਾਣਦੇ ਛੱਡ ਕੇ ਜਾਨ ਇੱਕ ਸੀ ਉਹਨਾਂ ਦੀ। ਉਹਨੇ ਆਖਿਆ ਉਰੇ ਹੋਵੋ ਆ ਦੇਖੋ ਅਸੀਂ ਬੰਬ ਇੱਕੋ ਹੀ ਮਾਰਨਾ ਪਿੰਡ ਫਨਾ ਕਰ ਦੇਣਾ। ਉਹਨੇ ਆਖਿਆ ਅੱਛਾ ਯਾਰ ਦਿਓ ਦਿਓ। ਫਿਰ ਲਿਆਂਦੀ ਤੇ ਉਹਨੇ ਫਿਰ ਆ ਕੇ ਸਵਾਲ ਕੀਤਾ ਲੜਕੀ ਨੇ ਕਹਿਣ ਲੱਗੀ ਵੀ ਮੇਜਰ ਸਾਹਿਬ ਕੋ ਹਾਂਜੀ ਵੀ ਤੁਹਾਨੂੰ ਕਿੱਦਾਂ ਪਤਾ ਸੀ? ਉਹ ਕਹਿਣ ਲੱਗੇ ਬੀਬੀ ਤਾਇਆ ਇੱਥੇ ਹੈਗਾ ਆ ਜਾਂਦਾ ਹੁਣੇ ਹੀ। ਉਹਨੇ ਕਿਹਾ ਪਹਿਲੋਂ ਮੈਨੂੰ ਮਾਰੋ ਗੋਲੀਆਂ ਤੇ ਫਿਰ ਤੁਸੀਂ ਇਹਨਾਂ ਨੂੰ ਮਾਰਿਓ। ਉਹ ਮੰਡੀਰ ਪਾਰਟੀ ਕਹਿੰਦੀ ਸੀ ਵੀ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ। ਪਿੰਡ ਵੀ ਕਦੀ ਯਾਦ ਆਇਆ? ਪਿੰਡ ਆਉਂਦਾ ਹੀ ਰਹਿੰਦਾ ਯਾਦ ਕੇ। ਅੱਛਾ ਕਿਵੇਂ ਕਿਵੇਂ? ਬਸ ਜਿੱਥੇ ਉੱਥੇ ਜ਼ਿੰਦਗੀ ਗੁਜ਼ਾਰੀ ਆ ਮਾਂ ਪਿਓ ਨੇ ਅਸੀਂ ਮੌਜਾਂ ਕਰੀਆਂ ਧੱਕੇ 40 ਸਾਲ ਕੈਦ ਕੱਟ ਕੇ ਆਏ ਹਾਂ। ਅੱਛਾ ਸਨ 84 ਚ ਆਏ ਫੈਸਲਾਬਾਦ। अस्सलाम वालेकुम दोस्तों, सत श्री अकाल। मेरा नाम नासिर ढिल्लों। तुसी साडे नाल जुड़ी हो इस वेले पंजाबी लहर यूट्यूब चैनल ਉਹਦੇ ਨਾਲ ਸਾਨੂੰ ਤੁਸੀਂ ਪੰਜਾਬੀ ਲਹਿਰ ਫੇਸਬੁੱਕ ਪੇਜ ਤੇ ਵੀ ਵੇਖ ਸਕਦੇ ਹੋ। 1947 ਦੀਆਂ ਕਹਾਣੀਆਂ ਤੁਹਾਡੇ ਰੂਬਰੂ ਲੈ ਕੇ ਆਈ ਦੀਆਂ ਉਹ ਵਿਛੋੜਿਆਂ ਦੀਆਂ ਦਾਸਤਾਨਾਂ, ਉਹ ਸਾਂਝਾਂ ਦੀਆਂ ਦਾਸਤਾਨਾਂ ਜਿਹੜੀਆਂ ਉਹ ਬਜ਼ੁਰਗ ਉਹ ਲੋਕ ਜਿਨ੍ਹਾਂ ਨੇ ਆਪਣੇ ਪਿੰਡਾਂ ਤੇ ਹੰਡਾਈਆਂ, ਉਹ ਆਪ ਬੀਤੀਆਂ ਉਹ ਹੱਡ ਬੀਤੀਆਂ ਜਿਹੜੀਆਂ ਸਾਨੂੰ ਤਾਰੀਖ ਦੀਆਂ ਕਿਤਾਬਾਂ 'ਚੋਂ ਨਹੀਂ ਮਿਲਦੀਆਂ। ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਸਾਂਝੀਆਂ ਕਰੀ ਦੀਆਂ ਉਹ ਗੱਲਾਂ ਬਾਤਾਂ, ਇਹ ਹਿਸਟਰੀ ਦੇ ਉਹ ਵਰਕੇ, ਉਹ ਅਣਥੁੱਲੇ ਵਰਕੇ ਜਿਹੜੇ ਸਾਨੂੰ ਪੜ੍ਹਨ ਨੂੰ ਵੇਖਣ ਨੂੰ ਨਹੀਂ ਮਿਲਦੇ, ਸਾਨੂੰ ਨਿਸਾਬ ਕਿਸੇ 'ਚੋਂ ਨਹੀਂ ਮਿਲਦੇ ਕਿ ਕਿਸ ਤਰ੍ਹਾਂ ਵਿਛੋੜੇ ਪਏ, ਕਿਸ ਤਰ੍ਹਾਂ ਪਹਿਲਾਂ ਸਾਂਝਾ ਸਨ। ਇਹਦੇ 'ਤੇ ਸਾਰੀ ਗੱਲਬਾਤ ਕਰਨੀ ਆ। ਸਾਡੇ ਨਾਲ ਬਜ਼ੁਰਗ ਅੱਜ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਹਾਂ। ਜ਼ਿਆਦਾ ਤੁਹਾਡਾ ਟਾਈਮ ਨਾ ਲੈਂਦੇ ਆ, ਬਾਬਾ ਜੀ ਨਾਲ ਗੱਲ ਕਰਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਨਾਂ ਕੀ ਤੁਹਾਡਾ ਬਜ਼ੁਰਗੋ? ਮਹਿੰਗਾ ਜੀ। ਮਹਿੰਗਾ। ਤੇ ਅੱਬਾ ਜੀ ਦਾ? ਬਰਕਤ ਅਲੀ। ਬਰਕਤ ਅਲੀ। ਤੇ ਉਮਰ ਕਿੰਨੀ ਕੁ ਹੋ ਗਈ ਹੁਣ? ਉਮਰ ਹੋ ਗਈ ਆ ਕੋਈ 82 ਸਾਲ। 82 ਸਾਲ। ਤੇ ਕਿਹੜੀ ਬਰਾਦਰੀ ਕਿਹੜੀ ਆਪਣੀ? ਅਸੀਂ ਧੋਬੀ ਆ। ਧੋਬੀ। ਅੱਗੇ ਤੇ ਕੰਮ ਕੱਪੜਿਆਂ ਵਾਲਾ ਹੁੰਦਾ ਸੀ ਤੇ ਹੁਣ ਵੀ ਕਰਦੇ ਜੇ? ਨਹੀਂ ਹੁਣ ਬੋਤੇ ਕਰਦੇ। ਅੱਛਾ ਠੀਕ ਹੈ। ਅੱਛਾ ਤੇ ਇੱਥੇ ਦੇ ਰਹਿਣ ਵਾਲੇ ਕਿ ਪਿੱਛੇ ਦੇ? ਇੰਡੀਆ ਦੇ। ਕਿਹੜਾ ਪਿੰਡ? ਜ਼ਿਲ੍ਹਾ ਹੁਸ਼ਿਆਰਪੁਰ। ਪਿੰਡ ਕਿਹੜਾ? ਪਿੰਡ ਬਾਕਰਪੁਰ ਪੰਡੋਰੀ। ਬਾਕਰਪੁਰ ਪੰਡੋਰੀ। ਹਾਂ। ਤੇ ਇਹ ਦੱਸੋ ਬਜ਼ੁਰਗੋ ਵੀ ਆਲ ਦੁਆਲੇ ਦੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ ਸਨ ਲੱਗੇ? ਪਤਾ ਦੱਸੋ ਨਾ। ਢੱਡੇ। ਹਾਂਜੀ। ਖੰਜੀਆਂ ਵਾਲੇ। ਹਾਂਜੀ। ਗੀਗਨੋਵਾਲ। ਨੰਗਲ। ਪੱਥਰ ਵਾਲੀਆਂ ਵਾਧਾਂ। ਹੈਂ। ਅੱਛਾ ਅੱਛਾ ਇਹ ਆਲੇ ਦੁਆਲੇ ਪਿੰਡ ਸੀ। ਹਾਂ। ਬੁੱਲੋਵਾਲ। ਹਾਂ। ਦਾਲੋਵਾਲ। ਖੜਿਆਲਾ। ਹੈ ਜੀ। ਹਾਂਜੀ। ਇਹ ਪਿੰਡ ਸਾਡੇ ਲਾਗੇ ਲਾਗੇ ਸੀਗੇ। ਅੱਛਾ ਬਜ਼ੁਰਗੋ ਉਮਰ ਤੁਹਾਡੀ ਉਦੋਂ ਸੀ ਫਿਰ ਤਕਰੀਬਨ ਕੋਈ 12 ਸਾਲ ਹੋਣੀ ਹੈ? 12-13 ਸਾਲ। 12 ਸਾਲ ਹੈਗੀ ਸੀ। ਤੇ ਕੀ ਕਰਦੇ? ਪੜ੍ਹਦੇ ਪੁੱਟਦੇ ਸੋ? ਨਹੀਂ ਅਸੀਂ ਪੜ੍ਹਨਾ ਕਿੱਥੇ। ਹਾਂ। ਕੰਮ ਧੋਬੀਆਂ ਵਾਲਾ ਹੀ ਕਰਦੇ ਸੀ। ਧੋਬੀਆਂ ਵਾਲਾ ਹੀ। ਹਾਂ। ਤੇ ਕਿਹੜੀ ਸੀ ਬਹੁਤੀ ਬਰਾਦਰੀ ਵੱਡੀ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਰਲੇ ਮਿਲੇ ਸੀ। ਕੋਈ ਗੁੱਜਰਾਂ ਦੇ ਘਰ ਸੀ। ਹਾਂਜੀ। ਕੁਛ ਰਾਈਆਂ ਦੇ ਘਰ ਸੀ ਤੇ ਕੋਈ 5-4 ਰਜਪੂਤਾਂ ਦੇ ਘਰ ਸੀ ਬਸ। ਛੋਟਾ ਹੀ ਸੀ ਪਿੰਡ? ਆ ਛੋਟਾ ਜਿਹਾ ਸੀ। ਨੰਬਰਦਾਰ ਦੇ ਨਾਂ ਦਾ ਹੀ ਪਤਾ? ਝੰਡੇ ਖਾਂ। ਝੰਡੇ ਖਾਂ। ਔਰ ਕਿਹਨਾਂ ਦਾ ਸੀ? ਰਾਣਿਆਂ ਦਾ ਕਿ ਗੁੱਜਰਾਂ ਦਾ? ਰਾਜਪੂਤ ਸੀ ਉਹ। ਅੱਛਾ। ਤੇ ਹੋਰ ਕੋ ਮਤਲਬ ਵੀ ਉਹ ਸਿੱਖ ਜਾਂ ਹਿੰਦੂਆਂ ਦੀ ਕੋਈ ਦੁਕਾਨ? ਨਹੀਂ ਸਿੱਖਾਂ ਨਹੀਂ, ਖੱਤਰੀਆਂ ਹਿੰਦੂਆਂ ਦੇ ਘਰ ਸੀ 2-4। ਉਹਨਾਂ ਦਾ ਕੀ ਨਾਂ? ਇੱਕ ਨਾਂ ਤੇ ਕਰਮੂ ਸੀ। ਕਰਮੂ ਕੀ ਕਰਦਾ ਸੀ? ਉਹ ਲੱਕੜੀ ਦਾ ਕੰਮ ਕਰਦਾ ਸੀ। ਅੱਛਾ। ਤੇ ਇੱਕ ਨਾਂ ਇੰਦਰ ਸੀ। ਹਾਂ। ਅੱਛਾ ਜੀ। ਉਹਦੇ ਘਰ ਦੀ ਬਿਸ਼ਨ ਕੌਰ ਸੀ। ਅੱਛਾ ਅੱਛਾ। ਹਾਂ। ਤੇ ਤੁਹਾਡੇ ਪਿੰਡ 'ਚ ਸਾਰੇ ਇਹ ਤਾਂ ਮਤਲਬ ਵੀ ਵੱਡੀ ਆਬਾਦੀ ਮੁਸਲਮਾਨਾਂ ਦੀ ਸੀ? ਆਤਾ ਮੇਲਾ। ਆਤਾ ਸੀ। ਹਿੰਦੂ ਤਰਖਾਣ। ਅੱਛਾ ਅੱਛਾ। ਹਾਂ। ਇਹ ਸੀਗੇ ਲਾਗੇ ਤੋਂ ਪਿੰਡ ਦਾ ਸੀਗਾ ਲੰਬੜਦਾਰ। ਢੱਡਿਆਂ ਦਾ ਬਾਬਾ ਸੋ ਲੰਬੜਦਾਰ। ਉਹ ਢੱਡਿਆਂ ਦਾ ਸੀ? ਢੱਡਿਆਂ ਦਾ। ਅੱਛਾ। ਉਹਨੂੰ ਕਿਵੇਂ ਜਾਣਦੇ ਜਦੋਂ ਉਮਰ ਛੋਟੀ ਸੀ? ਲੈ ਜਾਂਦੇ ਆਉਂਦੇ ਸੀ ਅੱਬੇ ਹੁਣਾਂ ਦੇ ਨਾਲ ਕੱਪੜੇ। ਅੱਛਾ ਅੱਛਾ ਅੱਛਾ। ਹਰਨਾਮ ਸਿੰਘ ਕਨ੍ਹਈਆ ਸਿੰਘ ਬਾਬਾ ਸੋ ਲੰਬੜਦਾਰ
ਇਹ ਸਾਰਿਆਂ ਨੂੰ ਅਸੀਂ ਇਹ ਢੱਡਿਆਂ ਦੇ ਸੀ? ਢੱਡਿਆਂ ਦੇ ਸੀ। ਅੱਛਾ, ਇਹ ਜਾਣਦੇ ਸੀ ਤੁਹਾਡੇ ਅੱਬਾ ਜੀ ਹੁਣਾਂ ਨੂੰ? ਹਾਂ ਜੀ, ਲੈ ਜਾਣਦੇ ਛੱਡ ਕੇ ਜਾਨ ਇੱਕ ਸੀ ਉਹਨਾਂ ਦੀ। ਅੱਛਾ, ਲੈ ਮਿਲਣ ਵਰਤਨ ਹੈਗਾ ਸੀ? ਹੈਂ ਮਿਲਣ ਵਰਤਨ ਬਹੁਤ ਕੇ ਬਹੁਤ ਆ ਵਿੱਚ ਫਰਕ ਹੈ ਨਹੀਂ ਸੀ। ਅੱਛਾ, ਹਾਂ, ਦੇਖ ਕੇ ਜੀਂਦੇ ਸੀ ਇੱਕ ਦੂਏ ਨੂੰ। ਨਾਮ ਸਿੰਘ ਕਨਈਆ ਸਿੰਘ। ਤੇ ਫਿਰ ਜਦੋਂ ਤੁਰੇ ਉਦੋਂ ਜਦੋਂ ਅਜਾੜੇ ਪਏ ਆ, ਹਾਂਜੀ, ਉਦੋਂ ਦੇ ਕੀ ਹਾਲਾਤ ਸੀ? ਉਦੋਂ ਹਾਲਾਤ ਸੀ ਇਹ ਵੀ ਉਹ ਸਾਨੂੰ ਉਹ ਤਾਂ ਢੱਡੇ ਤੇ ਨਹੀਂ ਪਏ ਮਾਰਨ ਵੱਢਣ ਨੂੰ। ਤੇ ਫਿਰ ਅਸੀਂ ਤੇ ਚਲੇ ਗਏ ਸਿੱਖਾਂ ਦੇ ਸਿੱਖ ਨੰਗਲ ਚਲੇ ਗਏ ਕਰਤਾਰ ਸਿੰਘ ਦੇ ਕੋਲ। ਅੱਛਾ ਜੀ, ਉਹ ਨੰਗਲ ਦਾ ਸੀ ਕਰਤਾਰ? ਹਾਂ, ਉਹ ਨੰਗਲ ਦਾ ਸੀ ਕਰਤਾਰ ਸਿੰਘ? ਹਾਂ, ਨੰਗਲ ਦਾ ਕਰਤਾਰ ਸਿੰਘ। ਅੱਛਾ ਜੀ। ਤੇ ਉਹਦੇ ਕੋਲ ਚਲੇ ਗਏ। ਫਿਰ ਅਸੀਂ 4 ਮਹੀਨੇ ਉਹਦੇ ਕੋਲ ਰਹੇ। ਫਿਰ ਦਾਦੇ ਨੇ ਦਰਖਾਸਤ ਦੇ ਦਿੱਤੀ ਹੁਸ਼ਿਆਰਪੁਰ ਵੀ ਅਸੀਂ ਪਾਕਿਸਤਾਨ ਜਾਣਾ। ਅੱਛਾ ਜੀ। ਉੱਥੇ ਸੀਗੀ ਮਿਲਟਰੀ ਫੌਜ, ਮਿਲਟਰੀ ਦੀ ਡੋਗਰਾ ਮਿਲਟਰੀ ਸੀ। ਤੇ ਉਹਨਾਂ ਨੇ ਫਿਰ 4 ਮਹੀਨੇ ਤੁਹਾਨੂੰ ਉਹਨੇ ਹੀ ਰੱਖਿਆ ਕਰਤਾਰ ਨੇ? ਅਸੀਂ ਕੰਮ ਕਾਰ ਆਪਣਾ ਕਰਦੇ ਸੀ। ਕਰਤਾਰ ਦੇ ਮਕਾਨ ਸੀਗੇ, ਉੱਥੇ ਰਹੇ। ਉਹਦੇ ਕੋ ਮੁੰਡਿਆਂ ਦੇ ਨਾਂ ਯਾਦ ਆ? ਨਾਜਰ ਤੇ ਜਾਗਰ। ਉਹ ਕਰਤਾਰ ਸਿੰਘ ਦੇ? ਹਾਂਜੀ, ਨਾਜਰ ਤੇ ਜਾਗਰ। ਹਾਂ, ਧੀ ਨਾ ਮਿੰਦਰੋ। ਅੱਛਾ, ਆਹੋ। ਉਹ ਉਦੋਂ ਜਵਾਨ ਸਨ? ਆਹ ਲੈ, ਉਹ ਜਵਾਨ ਸੀਗੇ ਕਿ ਨਾਜਰ ਤੇ ਜਾਗਰ? ਨਾਜਰ ਤੇ ਜਾਗਰ, ਧੀ ਉਹਦੀ ਮਿੰਦਰੋ। ਕਰਤਾਰ ਸਿੰਘ। ਠੀਕ ਹੈ। ਤੇ ਫਿਰ ਤੁਹਾਨੂੰ ਉਹ ਜਦੋਂ ਫਿਰ ਦਰਖਾਸਤ ਦਿੱਤੀ ਇੱਧਰ ਮਿਲਟਰੀ ਲੈ ਕੇ ਆਈ? ਫਿਰ ਮਿਲਟਰੀ ਲੈ ਕੇ ਆਈ ਸਾਨੂੰ। ਫਿਰ 8 ਦਿਨ ਰਹੇ ਅਸੀਂ ਕਮਾਲਪੁਰ। ਫਿਰ ਸਾਨੂੰ ਜਲੰਧਰ ਛਾਉਣੀ ਲੈਣ ਦਾ। ਅੱਛਾ ਜੀ। ਹਾਂ, ਤੇ 8 ਦਿਨ ਹੀ ਅਸੀਂ ਛਾਉਣੀ ਰਹੇ ਜਲੰਧਰ। ਫਿਰ ਤੇ ਕਿਸ ਤਰ੍ਹਾਂ ਦਾ ਵਰਤਾਰਾ ਕੀਤਾ ਢੱਡਿਆਂ ਵਾਲੇ ਜਾਂ ਨੰਗਲ ਵਾਲਿਆਂ ਨੇ? ਫਿਰ ਚੰਗਾ ਰਿਹਾ ਵਰਤਾਰਾ, ਪਰ ਹੌਸਲੇ ਬਦਲਿਆ ਜਦ ਅਸੀਂ ਤੁਰਨ ਲੱਗੇ। ਕੀ ਹੋਇਆ ਉਦੋਂ? ਫਿਰ ਕਾ ਸਮਾਨ ਖੋਂਦਾ ਹੀ ਸਾਡਾ। ਅੱਛਾ, ਪਹਿਲੋਂ ਨਹੀਂ ਬਦਲਿਆ। ਹਾਂ। ਤਾਂ ਤੁਸੀਂ ਦੱਸਦੇ ਹੋ ਨਾ ਕੋਈ ਲੈ ਗਏ ਸੀ, ਕੋਈ ਕੁੜੀ ਕੜੀ ਵੀ ਕੋਈ ਲੈ ਗਏ ਸੀ? ਉਹ ਕੌਣ ਲੈ ਗਿਆ ਸੀ? ਉਹ ਪੱਥਰ ਵਾਲੀਆਂ ਦਾ ਸੀ, ਹਿੰਦੂ ਤਰਖਾਣ। ਅੱਛਾ, ਉਹਦੇ ਨਾਂ ਦਾ ਨਹੀਂ ਪਤਾ ਮੈਨੂੰ। ਅੱਛਾ, ਉਹ ਲੈ ਗਿਆ ਸੀ, ਕੁੜੀ ਚੁੱਕ ਕੇ ਲੈ ਗਿਆ ਜੱਥੇ 'ਚ। ਲਿਆਏ ਤੇ ਉੱਥੋਂ ਇੱਕ ਆਇਆ ਬੰਦਾ ਮੇਰੇ ਦਾਦੇ ਨੂੰ ਕਹਿਣ ਲੱਗਾ ਬਈ ਤੇਰੇ ਕੋਲੋਂ ਇੱਕ ਨੇਕੀ ਹੋਣੀ ਤੇ ਕਰਦੇ ਹੀ ਕਿਤੇ ਟਿਕਾਣੇ ਲਾ ਕੇ। ਅੱਛਾ ਜੀ। ਉਹਨੇ ਫਿਰ ਦਰਖਾਸਤ ਦਿੱਤੀ ਆ ਕੇ ਇੱਥੇ ਸਿੱਧਾ ਹੀ ਜਾ ਮਿਲਿਆ ਮੇਜਰ ਸਾਹਿਬ ਨੂੰ ਜਲੰਧਰ। ਉੱਥੇ ਸੀ ਡੋਗਰਾ ਮਿਲਟਰੀ, ਇੱਥੇ ਸੀ ਮੁਸਲਮਾਨ ਜਲੰਧਰ ਛਾਉਣੀ। ਹਾਂਜੀ। ਤੇ ਉਹ ਫਿਰ ਉਹਨੇ ਆਖਿਆ ਸਿਪਾਹੀਆਂ ਨੂੰ ਆਵਾਜ਼ ਮਾਰੀ, ਆਓ ਬਈ ਆ ਲਓ ਚਿੱਟ ਤੇ ਉਹ ਲੜਕੀ ਲਿਆਓ। ਅੱਛਾ ਜੀ। ਉਹ ਫਿਰ ਰਾਤ ਗਏ, ਜਾ ਕੇ ਉਹਨਾਂ ਨੇ ਉੱਥੇ ਪੁੱਛਿਆ, ਦੱਸਿਆ। ਉਹਨੇ ਕਿਹਾ ਜੀ ਇੱਥੇ ਕੋਈ ਨਹੀਂ। ਹਾਂਜੀ। ਉਹਨੇ ਕਿਹਾ ਅਸੀਂ ਪੱਕੀ ਪੈਰੀ ਆਏ ਆ, ਹੈਗੀ ਆ। ਅੱਛਾ ਜੀ। ਉਹਨੇ ਆਖਿਆ ਉਰੇ ਹੋਵੋ, ਆ ਦੇਖੋ ਅਸੀਂ ਬੰਬ ਇੱਕੋ ਹੀ ਮਾਰਨਾ, ਪਿੰਡ ਫਨਾ ਕਰ ਦੇਣਾ। ਉਹਨੇ ਆਖਿਆ ਅੱਛਾ ਯਾਰ, ਦਿਓ। ਫਿਰ ਲਿਆਂਦੀ ਤੇ ਉਹਨੇ ਫਿਰ ਆ ਕੇ ਸਵਾਲ ਕੀਤਾ। ਉਹ ਲੜਕੀ ਨੇ ਕਹਿਣ ਲੱਗੀ ਵੀ ਮੇਜਰ ਸਾਹਿਬ ਕੋ। ਹਾਂਜੀ। ਵੀ ਤੁਹਾਨੂੰ ਕਿੱਦਾਂ ਪਤਾ ਸੀ? ਉਹ ਕਹਿਣ ਲੱਗੇ ਬੀਬੀ ਤਾਇਆ ਇੱਥੇ ਹੈਗਾ, ਆ ਜਾਂਦਾ ਹੁਣੇ ਹੀ ਤੇ ਤੈਨੂੰ ਗੱਲਬਾਤ ਕਰ ਲਈ। ਤਾਇਆ ਜੀ ਤੜਕੇ ਚਲੇ ਗਏ। ਉਹਨੇ ਸਲਾਮ ਅਲੈਕੁਮ ਕੀਤੀ। ਤਾਇਆ ਜੀ ਤੈਨੂੰ ਕਿੱਦਾਂ ਪਤਾ? ਤਾਇਆ ਜੀ ਕਹਿਣ ਲੱਗੇ ਮੈਂ ਨਾਲ ਦੇ ਪਿੰਡੋਂ ਆਇਆ ਤੇ ਮੈਨੂੰ ਪਤਾ ਸੀ। ਫਿਰ ਉਹਨੇ ਸ਼ੁਕਰੀਆ ਕੀਤਾ ਉਹਦਾ। ਅੱਛਾ। ਬੀਬੀ ਨੇ। ਅੱਛਾ ਜੀ। ਕਹਿਣ ਲੱਗੀ ਹੁਣ ਮੈਨੂੰ ਮਾਪੇ ਮਿਲ ਪੈਣਗੇ। ਠੀਕ ਹੈ। ਅੱਛਾ ਬਜ਼ੁਰਗੋ, ਆਪਣੇ ਪਿੰਡ ਵੀ ਰਹੇ, ਫਿਰ ਉੱਥੇ ਨੰਗਲ ਵੀ 4 ਮਹੀਨੇ ਰਹੇ। ਮਜ਼ਹਬੀ ਤੌਰ ਤੇ ਤੂੰ ਕਿਸ ਤਰ੍ਹਾਂ ਦਾ ਮਸਲਾ ਨਹੀਂ ਸੀ ਆਇਆ ਵੀ ਇੱਕ ਦੂਜੇ ਦਾ? ਸਾਨੂੰ ਨਹੀਂ ਆਇਆ। ਅੱਛਾ ਜੀ। ਵੀ ਮਸੀਤੇ ਨਹੀਂ ਜਾਣਾ, ਨਮਾਜ਼ ਨਹੀਂ ਪੜ੍ਹਨੀ ਜਾਂ ਹਿੰਦੂਆਂ ਨੂੰ ਕੁਝ ਕਹਿਣਾ ਪਰੇ ਹੋਊਗਾ, ਸਾਨੂੰ ਨਹੀਂ ਆਇਆ। ਇਸ ਤਰ੍ਹਾਂ ਦਾ ਕੋਈ ਨਹੀਂ ਸੀ ਮਾਮਲਾ? ਸਾਨੂੰ ਨਹੀਂ ਆਇਆ। ਅੱਛਾ। ਫਿਰ ਜਦੋਂ ਕਰਤਾਰੇ ਹੋਣਾ ਕੋ ਜਿੰਨਾ ਕੋ ਰਹੇ ਜੇ, ਆਹੋ, ਤੇ ਉਹਨਾਂ ਨਾਲ ਬਾਅਦ ਚ ਨਹੀਂ ਕਦੀ ਰਾਬਤਾ ਆਇਆ? ਫਿਰ ਨਹੀਂ, ਬਾਅਦ ਚ ਅਸੀਂ ਕੀ ਰਾਬਤਾ ਸੀ, ਆ ਗਏ, ਰਾਬਤਾ ਹੋਇਆ ਹੀ ਨਹੀਂ। ਕੋਈ ਰਾਬਤਾ ਨਹੀਂ ਬਾਅਦ ਚ? ਉਹ ਬੁੱਢਾ ਹੋਇਆ ਸੀ ਉਦੋਂ। ਤੇ ਆਪਣਾ ਤੁਹਾਡਾ ਪਿੰਡ ਜਿਹੜਾ ਤੁਹਾਡਾ, ਹਾਂਜੀ, ਉਹ ਉਸ ਤੋਂ ਬਾਅਦ ਨਹੀਂ ਕੋਈ ਰੁੱਖ ਕੀਤਾ ਉਧਰ? ਨਹੀਂ, ਅਸੀਂ ਐਡੀ ਤਵੱਜੋ ਨਹੀਂ, ਨਾ ਸਾਡਾ ਇੰਨਾ ਖਰਚਾ ਪਵੇ, ਨਾ ਸਾਨੂੰ ਇੰਨੀ ਸ਼ਊਰ ਆ, ਨਾ ਸਾਨੂੰ ਕੋਈ ਲੈ ਕੇ ਜਾਵੇ। ਹਾਂਜੀ।
ਤੇ ਸਾਨੂੰ ਡਰਦੇ ਨਾਲੇ ਅਸੀਂ ਸਾਡਾ ਉੱਥੇ ਹੈ ਕੋਈ ਨਹੀਂ ਐਵੇਂ ਪਰੇਸ਼ਾਨੀ ਆ ਤੇ ਪਿੰਡ ਵੀ ਕਦੀ ਯਾਦ ਆਇਆ ਪਿੰਡ ਆਉਂਦਾ ਹੀ ਰਹਿੰਦਾ ਯਾਦ ਕੇ ਅੱਛਾ ਕਿਵੇਂ ਕਿਵੇਂ ਬਸ ਜਿੱਥੇ ਉੱਥੇ ਜ਼ਿੰਦਗੀ ਗੁਜ਼ਾਰੀ ਆ ਮਾਂ ਪਿਓ ਨੇ ਅਸੀਂ ਤੇ ਪਤਾ ਹੁੰਦਾ ਜਾਂਦਾ ਜੀ ਮੈਂ ਕਿਹਾ ਪੁੱਛਣ ਡਿਆ ਵੀ ਮਜ਼ਹਬੀ ਤੌਰ ਤੇ ਕੋਈ ਨਹੀਂ ਸੀ ਨਾ ਮਸਲਾ ਤੇ ਉਹ ਆਂਦੇ ਦੱਸਣ ਡਿਆ ਮੈਨੂੰ ਪਹਿਲਾਂ ਵੀ ਉਹ ਹੋਰ ਲਾਗੇ ਪਿੰਡ ਸੀ ਸਾਨੂੰ ਨਹੀਂ ਕਿਹਾ ਹਾਂ ਦੋ ਸਰਦਾਰ ਸਵੇਰ ਨੂੰ ਲੰਘਦੇ ਹੋ ਕੀ ਕਹਿੰਦੇ ਹੁੰਦੇ ਸੀ ਉਹ ਜਿਹੜੇ ਸੀ ਨਾ ਹਰਨਾਮ ਸਿੰਘ ਜਿਹੜਾ ਸੀ ਨਾ ਉਹਦੀ ਜ਼ਮੀਨ ਸੀ ਸਾਡੇ ਪਿੰਡ ਤੋਂ ਅੱਗੇ ਅੱਛਾ ਜੀ ਉਹਨੇ ਤੜਕੇ ਹਲ ਵਾਹੁਣ ਜਾਣਾ ਉਹ ਕਿੱਥੇ ਦਾ ਸੀ ਕਿੱਥੇ ਦਾ ਸੀ ਉਹ ਢੱਡਿਆਂ ਦਾ ਅੱਛਾ ਠੀਕ ਹੈ ਤੇ ਮੁਸਲਮਾਨਾਂ ਨੇ ਸੁੱਤੇ ਹੋਣਾ ਤੇ ਹਰਨਾਮ ਸਿੰਘ ਨੇ ਕਹਿਣਾ ਉਹ ਮੁਸਲਮਾਨੋ ਮੀਆਂ ਉਠੋ ਤੁਹਾਡੀ ਇਬਾਦਤ ਦਾ ਟਾਈਮ ਆ ਮਸੀਤੇ ਜਾਓ ਅੱਛਾ ਤੇ ਜੇ ਕੋਈ ਬੀਬੀ ਸਾਗ ਤੋੜਦੀ ਆ ਨਾ ਤੇ ਉਹਨੇ ਦੇਖਣਾ ਵੀ ਆ ਗਿਆ ਹਰਨਾਮ ਸਿੰਘ ਤੇ ਉਹਨੇ ਆਖਣਾ ਉਹ ਬੀਬੀ ਹੁਣ ਇੱਥੋਂ ਗੁਜ਼ਾਰਾ ਕਰੀ ਦੂਸਰੀ ਪੈਲੀ 'ਚ ਨਾ ਜਾਈ ਅੱਛਾ ਹਰਨਾਮ ਸਿੰਘ ਏਡੇ ਚੰਗੇ ਹਰਨਾਮ ਸਿੰਘ ਜਿਹੜਾ ਸੀ ਨਾ ਉਹ ਅੰਦਰ ਵੜ ਕੇ ਮਰ ਗਿਆ ਸੀ ਕਹਿੰਦਾ ਹੁਣ ਮੁਸਲਮਾਨ ਨਹੀਂ ਭਰਾ ਲੱਭਣੇ ਅੱਛਾ ਉੱਥੇ ਜਦੋਂ ਆਏ ਇਧਰੋਂ ਹਾਂ ਜਦੋਂ ਜਾੜੇ ਪਏ ਉੱਥੇ ਹੀ ਮਰ ਗਏ ਇੱਕ ਗੱਲ ਰਹਿ ਗਈ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਮੈਂ ਮਾੜੇ ਦਾ ਪੋਤਾ ਵਾਂ ਫਜ਼ਲ ਦਾ ਭਤੀਜਾ ਵਾਂ ਪਿੰਡ ਸਾਡਾ ਪੰਡੋਰੀ ਆ ਹਾਂ ਉਹਨਾਂ ਫਿਰ ਸਾਨੂੰ ਰੋਕ ਲਿਆ ਜਦੋਂ ਅਸੀਂ ਆਏ ਲੈ ਕੇ ਮਿਲਟਰੀ ਲੈ ਕੇ ਆਈ ਨਾ ਫਿਰ ਉਹਨੇ ਸਾਨੂੰ ਰੋਕ ਲਿਆ ਅੱਛਾ ਜਦੋਂ ਰੋਕ ਲਿਆ ਤਾਂ ਫਿਰ ਉਸ ਪਿੰਡ ਦਾ ਸੀ ਬਾਬਾ ਸੋਂ ਲੰਬੜਦਾਰ ਢੱਡਿਆਂ ਦਾ ਉਹਨੇ ਕਿਹਾ ਪਹਿਲੋਂ ਮੈਨੂੰ ਮਾਰੋ ਗੋਲੀਆਂ ਤੇ ਫਿਰ ਤੁਸੀਂ ਇਹਨਾਂ ਨੂੰ ਮਾਰਿਓ ਉਹ ਮਡੀਰ ਪਾਰਟੀ ਕਹਿੰਦੀ ਸੀ ਵੀ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਬਾਬਾ ਸੋਂ ਲੰਬੜਦਾਰ ਨੇ ਫਿਰ ਨਾ ਸਾਡੀ ਇਮਦਾਦ ਕੀਤੀ ਤੁਹਾਡੀ ਹਾਂ ਉਹ ਉੱਥੋਂ ਨੰਗਲ ਦਾ ਸੀ ਉਹ ਵੀ ਉਹ ਢੱਡਿਆਂ ਦਾ ਸੀ ਢੱਡਿਆਂ ਦਾ ਸੀ ਠੀਕ ਢੱਡਿਆਂ ਦੇ ਵਿੱਚੋਂ ਦੀ ਲੰਘ ਕੇ ਆਏ ਆ ਅੱਛਾ ਇੱਧਰ ਆ ਕੇ ਫਿਰ ਸਿਖਾਲੇ ਰਹੇ ਪਾਕਿਸਤਾਨ ਆ ਕੇ ਪਾਕਿਸਤਾਨ ਆ ਕੇ ਸਿਖਾਲੇ ਰਹੇ ਅਸੀਂ ਆਹੋ ਪੁੱਛਣਾ ਤੂੰ ਬਸ ਏਦਾਂ ਹੀ ਆ ਗੁਜ਼ਾਰਾ ਹੀ ਆ ਅੱਛਾ ਹਾਂ ਹੁਣ ਖੈਰ ਆ ਹੁਣ ਮੇਰੇ ਪੋਤੇ ਕੰਮ ਕੁਮ ਕਰਦੇ ਆ ਹੈ ਜੀ ਨਹੀਂ ਉਹ ਕੰਮ ਕੁਮ ਲੱਭ ਗਿਆ ਫਿਰ ਸੌਖਾ ਹੀ ਘਰ ਘੁਰ ਲੱਭ ਗਿਆ ਹੁੰਦਿਆਂ ਘਰ ਘੁਰ ਲੱਭਾਂਗੇ ਕੋਈ ਨਾ ਕਿੱਥੇ ਇੱਥੇ ਆ ਕੇ ਬਾਬਾ ਜੀ ਅਸੀਂ ਗਏ ਸੀ ਭੁੱਖੇ ਲੋਕਾਂ ਦੇ ਵਿੱਚ ਉੱਥੇ ਅਸੀਂ ਕਰਦੇ ਰਹੇ ਆ ਮੌਜਾਂ ਕਾਦੀਆਂ ਧੱਕੇ 40 ਸਾਲ ਕੈਦ ਕੱਟ ਕੇ ਆਏ ਆ ਅੱਛਾ ਸਨ 84 ਚ ਆਏ ਫੈਸਲਾਬਾਦ ਅੱਛਾ ਜੁਲਾਈ ਦੀ 10 ਤਰੀਕ ਨੂੰ ਤੇ ਮਾੜਾ ਘਰ ਸੀ ਅਸੀਂ ਲਈ 30,000 ਦੀ 6 ਮਰਲੇ ਜਗ੍ਹਾ ਆਉਂਦੀ ਗੱਲ ਮੰਨਣ ਚ 30,000 ਦੀ 5,000 ਨੂੰ ਮਰਲਾ ਫਿਰ ਅਸੀਂ ਹੌਲੀ ਬੱਚੇ ਲੱਭੇ ਕੰਮ ਕਰਨ ਫਿਰ ਹੁਣ ਅਸੀਂ ਆਪਣਾ ਮਕਾਨ ਬਣਾ ਕੇ ਬੈਠੇ ਹਾਂ ਗੁਜ਼ਾਰਾ ਹੁੰਦਾ ਅੱਛਾ ਇਹ ਦੱਸੋ ਉਹਨਾਂ ਨੂੰ ਬਾਬਾ ਸਿੰਘ ਹੋਣਾ ਨੂੰ ਕਰਤਾਰ ਸਿੰਘ ਹੋਣਾ ਨੂੰ ਵੀਡੀਓ ਤੁਹਾਡੀ ਜਾਣੀ ਕੀ ਸੁਣਾ ਦੇਣਾ ਤੇ ਬਾਬਾ ਸਿੰਘ ਲੰਬੜਦਾਰ ਦੀ ਜਿਹੜੀ ਹਾਲਤ ਆ ਨਾ ਉਹਦਾ ਸ਼ੁਕਰੀਆ ਠੀਕ ਆ ਬਾਬਾ ਸਿੰਘ ਲੰਬੜਦਾਰ ਦੀ ਹਾਲਤ ਦਾ ਸ਼ੁਕਰੀਆ ਬਾਬਾ ਸਿੰਘ ਦਾ ਸ਼ੁਕਰੀਆ ਬਾਬਾ ਸਿੰਘ ਲੰਬੜਦਾਰ ਦਾ ਸ਼ੁਕਰੀਆ ਢੱਡਿਆਂ ਵਾਲੇ ਦਾ ਠੀਕ ਹੈ ਲਓ ਜੀ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਸੀ ਇਸ ਨੂੰ ਹੁਸ਼ਿਆਰਪੁਰ ਦੇ ਹੁਣ ਪੂਰੀ ਹੋ ਗਈ ਗੱਲਬਾਤ ਪੂਰੀ ਹੋ ਗਈ ਤੁਹਾਡਾ ਸੁਨਾਹ ਵੀ ਦੇ ਦੇਣਾ ਉਹਨਾਂ ਨੂੰ ਸੁਨਾਹ ਤੁਹਾਡਾ ਵੀ ਦੇਤਾ ਵੀ ਉਹਦੀ ਹਾਲਤ ਦਾ ਸ਼ੁਕਰੀਆ ਦੇਤਾ ਉਹਨਾਂ ਨੂੰ ਉਹ ਸੁਨਾਹ ਚਲਾ ਗਿਆ ਤੁਹਾਡਾ ਉਹ ਵੇਖੋ ਕੈਚ ਕਰਨ ਡਿਆ ਤੇਰਾ ਆਈਡੀਅਲ ਯਾਰ ਆ ਮੇਰੇ ਤੇ ਨਹੀਂ ਮੰਨਣ ਚਾਹੁੰਦੀ ਤੁਸੀਂ ਉਹ ਮੈਨੂੰ ਦਿਖਾ ਤਾਂ ਸਹੀ ਵਿਖਾਉਨੇ ਆ ਤੁਹਾਨੂੰ ਹਾਂ ਇਹ ਬੜਾ ਤੇਜ਼ ਆ ਉਸੇ ਵੇਲੇ ਸੁਨਾਹ ਪਹੁੰਚਾਤਾ ਉੱਥੇ ਉਹਨੇ ਬੋਲੇ ਅਸੀਂ ਤੇ ਆ ਹੀ ਨਹੀਂ ਸੀ ਮੰਨਦੇ ਕਹਿੰਦਾ ਹੈਲੋ ਹਾਂਜੀ ਅੱਬਾ ਫੌਤ ਹੋ ਗਿਆ ਅੱਗੇ ਤਿੰਨੀ ਉੱਪਰਨਾ ਅੱਬਾ ਚੰਪਾ ਮਾਂ ਨਜ਼ਰ ਬੋਸ ਜਾਵੇ ਠੀਕ ਹੈ ਇਹਨਾਂ ਨਾਲ ਗੱਲਬਾਤ ਕੀਤੀ ਹੈ ਸਾਨੂੰ ਹੁਸ਼ਿਆਰਪੁਰ ਤੋਂ ਤੇ ਸ਼ੁਕਰੀਆ ਅਦਾ ਕਰਦੇ ਆ ਢੱਡੇ ਵਾਲਿਆਂ ਦਾ ਨੰਗਲ ਵਾਲਿਆਂ ਦਾ ਮੇਰੀ ਮਿਹਰਬਾਨੀ ਆਪਣੇ ਪਿੰਡਾਂ ਵਾਲਿਆਂ ਦਾ ਜਿਨ੍ਹਾਂ ਨੇ ਇਹਨਾਂ ਦੀ ਉਦੋਂ ਜਾਨ ਬਚਾਈ ਸੋ ਇਸ ਤਰ੍ਹਾਂ ਦੀਆਂ ਹਜ਼ਾਰਾਂ ਕਹਾਣੀਆਂ ਨੇ ਲੱਖਾਂ ਕਹਾਣੀਆਂ ਨੇ ਜਿਹੜੀਆਂ ਆਸਤਾ ਮੁੱਕਦੀਆਂ ਜਾ ਰਹੀਆਂ ਨੇ ਕਰਤਾਰ ਸਿੰਘ ਨੂੰ ਤਾਂ ਨਹੀਂ ਨਾ ਉਪੜਿਆ ਸਨਾ ਸਾਰਿਆਂ ਨੂੰ ਉਪੜ ਜੂਗਾ ਉਹਨਾਂ ਦੇ ਬੱਚਿਆਂ ਨੂੰ ਉਪੜ ਜੂਗਾ ਅੱਛਾ ਜੀ ਕੀ ਬਾਤ ਹੈ ਤੇਰੀ ਉਹਦੇ ਬੱਲੇ ਯਾਰ ਅਸੀਂ ਤਾਂ ਭੁਲੇਖੇ ਜੇ ਰਹੇ ਨਾ ਚਿਰ ਇਹਨਾਂ ਦੀ ਕੋਸ਼ਿਸ਼ ਕਰੀਦੀ ਆ ਇਹ ਜਿਹੜੀਆਂ ਲੱਖਾਂ ਹਜ਼ਾਰਾਂ ਕਹਾਣੀਆਂ ਨੇ ਜਿੰਨੀਆਂ ਬਚ ਗਈਆਂ ਨੇ ਉਹਨਾਂ ਨੂੰ ਸੇਵ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ
ਤਾਂ ਕਿ ਇਹਨਾਂ ਦੀ ਬਜ਼ੁਰਗਾਂ ਦੀ ਜਿਹੜੀ ਇਹਨਾਂ ਦੀ ਦਾਸਤਾਨ, ਇਹਨਾਂ ਦੀ ਹੱਡ ਬੀਤੀ, ਇਹਨਾਂ ਦੀ ਆਪ ਬੀਤੀ ਆ, ਉਹ ਦੂਜੇ ਲੋਕਾਂ ਤੱਕ ਵੀ ਪਹੁੰਚ ਸਕੇ। ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਵੀ ਵੇਖ ਸਕਣ ਵੀ ਸਾਡੇ ਬਜ਼ੁਰਗਾਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿਵੇਂ ਪਾਕਿਸਤਾਨ ਬਣਿਆ, ਕਿਵੇਂ ਦੇਸ਼ ਛੱਡਿਆ, ਕਿਵੇਂ ਪੰਜਾਬ ਦੇ ਟੁਕੜੇ ਹੋਏ, ਕਿਵੇਂ ਉਹ ਸਾਂਝਾਂ ਟੁੱਟੀਆਂ, ਕਿਵੇਂ ਵਿਛੋੜੇ ਪਏ, ਕਿਵੇਂ ਨਫ਼ਰਤਾਂ ਪਈਆਂ। ਹੁਣ ਕਿਵੇਂ ਅਸੀਂ ਇਹਨੂੰ ਮੁਹੱਬਤਾਂ 'ਚ ਬਦਲ ਸਕਦੇ ਹਾਂ, ਉਹਦੀ ਇੱਕ ਕੋਸ਼ਿਸ਼ ਆਪਾਂ ਕਰੀਦੀ ਹੈ ਅਤੇ ਕਰਦੇ ਰਹਾਂਗੇ। ਇਹਦੇ ਨਾਲ ਹੀ ਨਾਸਰ ਢਿੱਲੋਂ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਾਂਗੇ ਫਿਰ, ਰੱਬ ਰੱਖ।